ਜਦੋਂ ਤਰਜ਼ੇ ਹਕੂਮਤ ਦੀ ਗੱਲ ਹੁੰਦੀ ਹੈ ਔਰ ਬਾਰ-ਬਾਰ ਵੈਸਟਰਨ ਮੀਡੀਆ ਜਾਂ ਇਹਨਾਂ ਦੇ ਜਿਹੜੇ ਇੰਟਰਲੋਕਿਊਟਰ ਉਹ ਤਾਂ ਇਹੀ ਸਟ੍ਰੈਸ ਕਰ ਰਹੇ ਸੀ ਕਿ ਜੀ ਇਨਕਲੂਸਿਵ ਗਵਰਨਮੈਂਟ। ਇਨਕਲੂਸਿਵ ਦਾ ਤਾਂ ਇਹੀ ਹੁੰਦਾ ਨਾ ਕਿ ਵੀ ਤੁਸੀਂ ਚੂੰ ਦਾ ਮੁਰੱਬਾ ਪਾਓ। ਮੁਰੱਬੇ ਦਾ ਇਹ ਹੈ ਜੀ 60% ਤਾਲੀਬਾਨ ਦੇ, ਇੰਨੇ ਕੁ ਅਸ਼ਰਫ ਗਨੀ ਦੇ ਰੱਖ ਲਓ, ਇੰਨੇ ਕੁ ਤਾਜ਼ਕ ਰੱਖ ਲਓ, ਇੰਨੇ ਕੁ ਜਿਹੜੇ ਨੇ ਉਹ ਹਜ਼ਾਰੇ ਰੱਖ ਲਓ। ਪਰ ਤਾਲੀਬਾਨ ਨੇ ਇੱਕ ਗੱਲ ਤਾਂ ਕਲੀਅਰ ਕਰਤੀ ਵੀ ਪਿਛਲੇ ਰਜੀਮ ਵਾਲਾ ਕੋਈ ਨਹੀਂ ਹੋਏਗਾ। ਗੱਲ ਦਾ ਹੈ ਕਿ ਇਹ ਸਾਰੇ ਨੂੰ ਜਿਨ੍ਹਾਂ ਨੇ ਤਾਲੀਬਾਨ ਨੂੰ ਕੋ-ਫਾਊਂਡ ਕੀਤਾ, ਮੁੱਲਾ ਬਰਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ ਇਸ ਤਾਲੀਬਾਨ ਗਵਰਨਮੈਂਟ ਦੇ ਸੈੱਟ ਨੂੰ ਹੈਡ ਕਰਨਗੇ। ਜਦੋਂ ਹਿਊਮੈਨਿਟੇਰੀਅਨ ਕ੍ਰਾਈਸਿਸ ਆਉਂਦਾ ਹੈ ਔਰ ਖਾਸ ਤੌਰ ਤੇ ਭੁੱਖਮਰੀ, ਫੂਡ, ਜਿਹੜੇ UN ਦੀਆਂ ਸੰਸਥਾਵਾਂ ਉਹਨਾਂ ਨਾਲ ਜੁੜੀਆਂ NGOs, ਇਸ ਫੀਲਡ 'ਚ ਇਹਨਾਂ ਦਾ ਰਿਮਾਰਕੇਬਲ ਕੰਮ ਹੈ। ਔਰ ਹੁਣ ਵੀ ਜਿਹੜਾ ਲਾਲ ਝੰਡਾ ਖੜਾ ਕੀਤਾ ਹੈ ਕਿ ਭਾਈ ਅਫਗਾਨਿਸਤਾਨ ਦੇ ਵਿੱਚ ਜਿਹੜਾ ਫੂਡ ਕ੍ਰਾਈਸਿਸ ਕਿੰਨਾ ਵੱਡਾ ਹੈ, ਉਹ ਉਹਨਾਂ ਨੇ ਹੀ ਕੀਤਾ ਹੈ, ਯੂਨਾਈਟਿਡ ਨੇਸ਼ਨਸ ਨੇ। ਲੇਕਿਨ ਉਹਨਾਂ ਨੇ ਕਿਹਾ ਜੀ ਇਸ ਵੇਲੇ ਸਾਡੇ ਕੋਲ ਸਿਰਫ ਇਸ ਮੰਥ ਐਂਡ ਤੱਕ ਦਾ ਫੂਡ ਸਟਾਕ ਹੈ, $200 ਮਿਲੀਅਨ ਜਿਹੜਾ ਸਾਨੂੰ ਚਾਹੀਦਾ ਜੇ ਅਸੀਂ ਇਸ ਨੂੰ ਕੰਟੀਨਿਊ ਕਰਨਾ। ਅਫਗਾਨਿਸਤਾਨ, ਕਾਬਲ ਔਰ ਜਿਹੜੀਆਂ ਖਬਰਾਂ ਹੁਣ 15 ਅਗਸਤ ਕਾਬਲ ਫਤਹ ਤੋਂ ਬਾਅਦ 2 ਹਫ਼ਤੇ ਤਾਂ ਇਹੀ ਰਿਹਾ ਵੀ ਕੀ ਹੋਏਗਾ, ਸਿਵਲ ਵਾਰ ਹੋ ਜਾਏਗੀ। ਉਹ ਮੈਂ ਸਮਝਦਾ ਵੀ ਜਿਵੇਂ ਤਾਲੀਬਾਨ ਨੇ ਹੈਂਡਲ ਕੀਤੀ ਸਿਚੁਏਸ਼ਨ, ਆਮ ਮੁਆਫੀ ਦਿੱਤੀ, ਬਹੁਤ ਵੱਡੀ ਗੱਲ ਸੀ ਕਿ ਕੋਈ ਜਿਹੜੀ ਹੈ ਰਿਵੈਂਜ ਕਿਲਿੰਗ ਨਹੀਂ ਹੋਈ। ਕਾਬਲ ਤੋਂ ਜਿਹੜਾ ਏਅਰਪੋਰਟ ਅਦਰ ਦੈਨ ਕਿ 172 ਦੇ ਕਰੀਬ ਮੌਤਾਂ ਹੁੰਦੀਆਂ ਨੇ ਜਿਹੜਾ ਇਸਲਾਮਿਕ ਸਟੇਟ ਦੇ ਸਿਰ ਹੈ, ਲੇਕਿਨ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੋਂ ਨਿਕਾਸ ਹੋਣਾ ਅਮਨ ਤਰੀਕੇ ਦੇ ਨਾਲ, ਇਹ ਵੀ ਬਹੁਤ ਵੱਡੀ ਗੱਲ ਹੈ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ ਕੋਈ ਵੀ ਇਸ ਕਿਸਮ ਦੀ ਭੜਕਾਊ ਜਾਂ ਚੱਕਵੀਂ ਜਿਹੀ ਸਟੇਟਮੈਂਟ ਨਹੀਂ ਦਿੱਤੀ ਕਿ ਜਿਹੜਾ ਕਿਸੇ ਨੂੰ ਮੌਕਾ ਮਿਲੇ। ਹਾਲਾਂਕਿ ਉਹ ਯੂਰਪ ਵਾਲੇ ਜਾਂ ਸਾਰੇ ਬੈਠੇ ਨੇ ਦੇਖ ਕੇ ਕਿ ਭਾਈ ਅਸੀਂ, ਉਹਨਾਂ ਨੇ ਆਪਣਾ ਫੰਡ ਤਾਂ ਰੋਕੇ ਹੋਏ ਨੇ ਜਿਵੇਂ ਅਸੀਂ ਰੋਜ਼ਾਨਾ ਗੱਲ ਕਰਦੇ। ਸੋ ਇਸ ਸਾਰੇ ਤੋਂ ਬਾਅਦ ਜੇ ਫਾਈਨਲ ਇੱਕੋ ਸੂਬਾ ਉਹਨਾਂ ਦਾ, ਜਿਹੜੇ 34 ਸੂਬੇ ਨੇ ਉਹਨਾਂ 'ਚੋਂ ਪੰਜਸ਼ੀਰ ਜਾਂ ਪੰਜਸ਼ੇਰ ਵੀ ਉਹਨੂੰ ਕਹਿੰਦੇ ਨੇ, ਦੋਨੋਂ ਹੀ ਪ੍ਰੋਨਾਂਸੀਏਸ਼ਨ ਨੇ, ਵੈਲੀ ਦੇ ਵਿੱਚ ਜਿੱਥੇ ਕਿ ਜਿਹੜਾ ਮਸੂਦ ਔਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਦੌੜਿਆ ਹੋਇਆ ਸਾਲੇ, ਉਹ ਲੁਕੇ ਹੋਏ ਨੇ ਆਪਣੇ ਗੁਰੀਲਿਆਂ ਦੇ ਨਾਲ। ਤਾਜ਼ਕ ਡੋਮੀਨੈਂਟ ਉਹ ਏਰੀਆ। ਸੋ ਉੱਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਤਾਲੀਬਾਨ ਨੇ ਕਿ ਬਈ ਗੱਲਬਾਤ ਰਾਹੀਂ ਗੱਲ ਨਿਬੜ ਜਾਏ। ਹੁਣ ਜਦੋਂ ਤੱਕ ਇਹ ਖਬਰਾਂ ਆ ਰਹੀਆਂ ਨੇ ਉੱਥੇ ਕਾਫੀ ਜ਼ੋਰਦਾਰ ਜਿਹੜੀ ਹੈ ਉਹ ਲੜਾਈ ਚੱਲ ਰਹੀ ਹੈ। ਉਸ ਦੇ ਉੱਤੇ ਦਾਅਵੇ, ਕਾਊਂਟਰ ਦਾਅਵੇ ਨੇ। ਲੇਕਿਨ ਇਹ ਤਾਲੀਬਾਨ ਦੇ ਜਿਹੜਾ ਉਹਨਾਂ ਨੇ ਕਲੇਮ ਕੀਤਾ ਹੈ ਕਿ ਪੰਜਸ਼ੀਰ ਦਾ ਜਿਹੜਾ ਇੱਕ ਸੈਂਟਰ ਆਫ ਸ਼ਟਲ ਡਿਸਟ੍ਰਿਕਟ ਹੈ, ਉਹਦੇ ਉਹਨਾਂ ਨੇ ਐਂਟਰੀ 'ਚੋਂ ਅੰਦਰ ਦਾਖਲ ਹੋ ਗਏ ਨੇ। ਬਾਕੀ ਲੜਾਈ ਚੱਲ ਰਹੀ ਹੈ ਦੋਨੋਂ ਪਾਸੇ। ਕਿਲਿੰਗਸ, ਨੁਕਸਾਨ ਤਾਂ ਹੋਏਗਾ ਕਿਉਂਕਿ ਪੰਜਸ਼ੇਰ ਵੈਲੀ ਦਾ ਧਿਆਨ ਰਿਹਾ ਕਿ ਜਿਓਗ੍ਰਾਫਿਕਲੀ ਜਿਹੜੇ ਹੋਲਡ ਕਰ ਰਹੇ ਨੇ ਉਹਨੂੰ ਮਸੂਦ ਜਾਂ ਉਹਨਾਂ ਦੇ, ਉਹ ਐਡਵਾਂਟੇਜ ਨੇ, ਫਾਇਦੇ 'ਚ ਨੇ। ਪਰ ਅਦਰਵਾਈਜ਼ ਕਿਉਂਕਿ ਤਾਲੀਬਾਨ ਜਿਨ੍ਹਾਂ ਨੇ ਸਾਰਾ ਅਫਗਾਨਿਸਤਾਨ ਫਤਹ ਕੀਤਾ ਹੈ, ਉਹ ਜਦੋਂ ਫਤਹ ਕੀਤਾ ਉਹਨਾਂ ਕੋਲ ਤਾਂ ਸਧਾਰਨ ਹਥਿਆਰ ਸੀ। ਹੁਣ ਤਾਂ ਉਹਨਾਂ ਕੋਲ ਜਿੰਨੇ ਸਫਿਸਟੀਕੇਟ ਵੈਪਨ, ਜਿਹੜੇ ਅਮਰੀਕਾ ਵੱਲੋਂ ਟ੍ਰੇਨਡ 3 ਲੱਖ ਫੌਜ ਛੱਡ ਕੇ ਦੌੜੀ ਹੈ, ਔਰ ਪੰਜਸ਼ੀਰ ਵੈਲੀ 4 ਚੁਫੇਰਿਓਂ ਜਿਹੜੀ ਕਿਸੇ ਮੁਲਕ ਦੇ ਨਾਲ ਉਹਦਾ ਬਾਰਡਰ ਵੀ ਨਹੀਂ ਲੱਗਦਾ ਕਿ ਕੋਈ ਸਪਲਾਈ ਲਾਈਨ ਆਏਗੀ। ਬੇਸ਼ੱਕ ਉਹਨਾਂ ਨੇ ਬਹੁਤ ਸਾਰਾ ਅੰਦਰ ਐਮੂਨੀਸ਼ਨ ਔਰ ਹਥਿਆਰ ਔਰ ਦੂਜੇ ਇਕੱਠੇ ਕੀਤੇ ਹੋਏ ਨੇ, ਤੇ ਏਅਰਲਿਫਟ ਵੀ ਨਹੀਂ। ਹੁਣ ਜੇ ਪੁਰਾਣੇ ਵੇੜੇ 'ਚ ਮਸੂਦ ਨਾਰਦਰਨ ਅਲਾਇੰਸ ਦੇ ਥੱਲੇ ਲੜਦਾ ਰਿਹਾ ਤੇ ਰਸ਼ੀਆ ਦੀ ਹਮਾਇਤ ਸੀ, ਇੰਡੀਆ ਦੀ ਹਮਾਇਤ ਸੀ। ਇਸ ਵਾਰ ਖੁੱਲ੍ਹ ਕੇ ਅਦਰ ਦੈਨ ਕਿ ਤਾਜ਼ਕਿਸਤਾਨ ਦਾ ਪ੍ਰੈਜ਼ੀਡੈਂਟ ਥੋੜ੍ਹੀਆਂ ਜਿਹੜੀਆਂ ਨੇ ਉਹ ਤਿੱਖੀਆਂ ਜਿਹੀਆਂ ਬਿਆਨਾਂ, ਸਟੇਟਮੈਂਟਾਂ ਹੀ ਦੇ ਰਿਹਾ। ਸੋ ਅਲਟੀਮੇਟਲੀ ਵਿਕਟਰੀ ਤਾਂ ਤਾਲੀਬਾਨ ਦੀ ਫੋਰਗੋਨ ਕਨਕਲੂਜਨ ਹੈ। ਲੇਕਿਨ ਅਨਫੋਰਚੂਨੇਟਲੀ ਇਹ ਇੱਕ ਬਲੱਡ ਸ਼ੈਡ ਹੋਏਗੀ। ਔਰ ਅਜੇ ਵੀ ਹੋ ਸਕਦਾ ਹੈ ਕਿ ਵੀ ਜਦੋਂ ਅੰਦਰ ਵਾਲਿਆਂ ਨੂੰ ਇਹ ਮਹਿਸੂਸ ਹੋਏ ਕਿ ਵੀ ਹੁਣ ਤੁਹਾਡੇ ਕੋਲ ਕੋਈ ਨਹੀਂ ਹੈ ਆਪਸ਼ਨ, ਉਹ ਨੈਗੋਸ਼ੀਏਸ਼ਨ ਤੇ ਆ ਜਾਣ। ਨੈਗੋਸ਼ੀਏਸ਼ਨ ਪਹਿਲਾਂ ਵੀ ਕਰ ਰਹੇ ਸੀ, 2 ਹਫ਼ਤੇ ਆਲਮੋਸਟ ਤਾਲੀਬਾਨ ਨੇ ਵੇਟ ਕੀਤਾ। ਬਾਕੀ ਉਹਨਾਂ ਦੀ ਚੋਇਸ ਹੈ, ਕਿਉਂਕਿ ਹੁਣ ਅਸੀਂ ਇੱਥੇ ਬੈਠੇ ਕਹੀਏ ਜੀ ਉਹ ਹੋਰ ਵੇਟ ਕਰ ਲੈਂਦੇ। ਉਹਨਾਂ ਨੇ ਜਿਨ੍ਹਾਂ ਨੇ ਇਹ ਸਾਰੀ ਸਿਚੁਏਸ਼ਨ ਨੂੰ 20 ਸਾਲਾਂ 'ਚ ਹੈਂਡਲ ਕੀਤਾ, ਉਹ ਸਾਡੀ ਇਸ ਕਿਸਮ ਦੀ ਸਲਾਹ ਦੇ ਮੁਤਾਜ ਨਹੀਂ ਨੇ। ਲੇਕਿਨ ਇਸ ਸਾਰੇ 'ਚੋਂ ਇੱਕ ਪਾਰਟ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਜੁਮੇ ਦੀ ਨਮਾਜ਼ ਤੋਂ ਬਾਅਦ ਇਹ ਸੀ ਕਿ ਵੀ ਉਹ ਜਿਹੜੇ ਨੇ ਅਨਾਊਂਸ ਕਰਨਗੇ ਆਪਣੀ ਹਕੂਮਤ। ਲੇਕਿਨ ਉਹਨਾਂ ਨੇ 1 ਦਿਨ ਲਈ ਹੋਰ ਇਹਨੂੰ ਪੋਸਟਪਨ ਕਰ ਦਿੱਤਾ ਹੈ, ਸੈਚਰਡੇ ਤੱਕ ਉਹਨਾਂ ਦੇ ਸਪੋਕਸਪਰਸਨ ਨੇ ਕਿਹਾ। ਲੇਕਿਨ ਇੱਕ ਗੱਲ ਜਿਹੜੀ ਬੜੀ ਕਲੀਅਰਲੀ ਆ ਰਹੀ ਹੈ
ਜਦੋਂ ਤਰਜ਼ੇ ਹਕੂਮਤ ਦੀ ਗੱਲ ਹੁੰਦੀ ਹੈ ਔਰ ਬਾਰ-ਬਾਰ ਵੈਸਟਰਨ ਮੀਡੀਆ ਜਾਂ ਇਹਨਾਂ ਦੇ ਜਿਹੜੇ ਇੰਟਰਲੋਕਿਊਟਰ ਉਹ ਤਾਂ ਇਹੀ ਸਟ੍ਰੈਸ ਕਰ ਰਹੇ ਸੀ ਕਿ ਜੀ ਇਨਕਲੂਸਿਵ ਗਵਰਨਮੈਂਟ, ਇਨਕਲੂਸਿਵ ਦਾ ਤਾਂ ਇਹੀ ਹੁੰਦਾ ਨਾ ਕਿ ਵੀ ਤੁਸੀਂ ਚੂੰ ਦਾ ਮੁਰੱਬਾ ਪਾਓ। ਮੁਰੱਬੇ ਦਾ ਇਹ ਹੈ ਜੀ 60% ਤਾਲੀਬਾਨ ਦੇ, ਇੰਨੇ ਕੁ ਅਸ਼ਰਫ ਗਨੀ ਦੇ ਰੱਖ ਲਓ, ਇੰਨੇ ਕੁ ਤਾਜ਼ਕ ਰੱਖ ਲਓ, ਇੰਨੇ ਕੁ ਜਿਹੜੇ ਨੇ ਉਹ ਹਜ਼ਾਰੇ ਰੱਖ ਲਓ। ਪਰ ਤਾਲੀਬਾਨ ਨੇ ਇੱਕ ਗੱਲ ਤਾਂ ਕਲੀਅਰ ਕਰਤੀ ਵੀ ਪਿਛਲੇ ਰਜੀਮ ਵਾਲਾ ਕੋਈ ਨਹੀਂ ਹੋਏਗਾ। ਔਰ ਸੈਕੰਡਲੀ ਜਿਹੜਾ ਮਾਡਲ ਉੱਭਰ ਰਿਹਾ ਹੈ ਹੁਣ ਤੱਕ ਉਹ ਈਰਾਨ ਮਾਡਲ ਲੱਗਦਾ, ਕਿਉਂਕਿ ਈਰਾਨ ਦੇ ਵਿੱਚ ਵੀ ਡੈਮੋਕ੍ਰੇਸੀ ਤਾਂ ਉੱਥੇ ਵੀ, ਕਿਉਂਕਿ ਇਹ ਵੀ ਇੱਕ, ਮੈਂ ਤਾਂ ਕਿਉਂਕਿ ਇਸਲਾਮਿਕ ਸਕਾਲਰ ਬਿਹਤਰ ਜਾਣਦੇ ਨੇ ਕਿ ਭਾਈ ਕਿਹੜਾ ਮਾਡਲ ਜੇ ਈਵਨ ਇਸਲਾਮਿਕ ਸਟੇਟ ਮਾਡਲ ਵੀ ਕੀ ਹੋ ਸਕਦਾ ਹੈ। 1400 ਸਾਲ ਦੀ ਹਿਸਟਰੀ ਹੈ, ਲੰਬਾ ਵਕਤ ਤਾਂ ਫਿਰ ਬਾਦਸ਼ਾਹ ਤੇ ਰਜੀਮ ਔਰ ਆਪਣੇ ਕਿਸਮ ਦੇ ਜਿਹੜੇ ਬਾਦਸ਼ਾਹ ਬਣ ਜਾਂਦੇ ਸੀ ਉਹ ਆਪਣੇ ਆਪ ਨੂੰ ਖਲੀਫਾ ਵੀ ਡਿਕਲੇਅਰ ਕਰ ਲੈਂਦੇ ਸੀ। ਆਟੋਮੈਨ ਅੰਪਾਇਰ ਦਾ ਅਸੀਂ ਦੇਖਿਆ, ਜਾਂ ਅਮੀਰੁਲ ਮੋਮਨੀਨ ਵੀ ਬਣ ਜਾਂਦੇ ਸੀ। ਸੋ ਕਿਸ ਪੀਰੀਅਡ 'ਚ ਕਿੱਥੇ ਇਸਲਾਮਿਕ ਸਟੇਟ ਦਾ ਕਨਸੈਪਟ ਪ੍ਰੋਪਰਲੀ ਇੰਪਲੀਮੈਂਟ ਹੋਇਆ ਉਹਨਾਂ ਦੇ ਸਕਾਲਰ ਹੀ ਸਮਝਦੇ ਨੇ। ਲੇਕਿਨ ਜਿਵੇਂ ਈਰਾਨ ਦੇ ਵਿੱਚ ਇੱਕ ਹਾਈਐਸਟ ਅਥਾਰਟੀ ਅਲਟੀਮੇਟਲੀ, ਕਿਉਂਕਿ ਇਸਲਾਮ 'ਚ ਵੀ ਜਦੋਂ ਮਜ਼ਹਬ ਔਰ ਸਿਆਸਤ ਦੇ ਇਕੱਠੇ ਹੋਣ ਦੀ ਗੱਲ ਹੁੰਦੀ ਹੈ ਤੇ ਜ਼ਾਹਰ ਹੈ ਕਿ ਵੀ ਇੱਕ ਜਿਹੜਾ ਹੈੱਡ ਹੈ ਉਹ ਇੱਕ ਜਿਹੜਾ ਵਾਚ ਪਰਸਨ ਦੇ ਤੌਰ ਤੇ ਹੋਏਗਾ ਕਿ ਜਿਸ ਨੂੰ ਤੁਸੀਂ ਕੋਈ ਉਹ ਸਦਰ ਜਾਂ ਦੂਸਰਾ ਨਾਂ ਤਾਂ ਨਹੀਂ ਦਿੰਦੇ, ਪਤਾ ਨਹੀਂ ਕੀ ਨਾਂ ਦੇਣਗੇ। ਲੇਕਿਨ ਈਰਾਨ ਦੀ ਤਰਜ਼ ਔਰ ਇਹ ਇਸ ਗੱਲ ਦਾ ਹੈ ਕਿ ਇਹ ਸਾਰੇ ਨੂੰ ਜਿਨ੍ਹਾਂ ਨੇ ਤਾਲੀਬਾਨ ਨੂੰ ਕੋ-ਫਾਊਂਡ ਕੀਤਾ, ਮੁੱਲਾ ਬਰਾਦਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ ਇਸ ਤਾਲੀਬਾਨ ਗਵਰਨਮੈਂਟ ਦੇ ਸੈੱਟ ਨੂੰ ਹੈੱਡ ਕਰਨਗੇ। ਇੰਨੀਆਂ ਖਬਰਾਂ ਨੇ, ਬਾਕੀ ਤਾਂ ਡੀਟੇਲ 'ਚ ਇਸ ਬਾਰੇ ਜਿਹੜਾ ਜੋ ਵੀ ਆਏਗਾ ਅਸੀਂ ਮੰਡੇ ਦੇ ਪ੍ਰੋਗਰਾਮ 'ਚ ਡਿਸਕਸ ਕਰਾਂਗੇ। ਪਰ ਜਿਵੇਂ ਅਸੀਂ ਇਸ ਸੈਗਮੈਂਟ ਦੇ ਵਿੱਚ ਕਿਹਾ ਵੀ ਇਹ ਚਰਚਾ ਤਾਂ ਸਾਰਿਆਂ ਦੀਆਂ ਅੱਖਾਂ ਲੱਗੀਆਂ, ਪੈਸੇ ਵੀ ਬਲੌਕ ਕਰ ਲਏ, IMF ਨੇ ਵੀ, ਵਰਲਡ ਬੈਂਕ ਨੇ ਵੀ, ਕਿ ਇਹ ਹੋਏਗਾ ਵਿਮਨ ਇਨਕਲੂਸਿਵ ਹੋਏਗਾ ਕਿ ਨਹੀਂ ਹੋਏਗਾ ਦੂਜਾ। ਪਰ ਉੱਥੇ ਪੈਸੇ ਤੁਸੀਂ ਖਿੱਚ ਲਏ ਨੇ, ਗਰਾਊਂਡ ਦੇ ਉੱਤੇ ਹਾਲਤ ਕੀ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਯੂਨਾਈਟਿਡ ਨੇਸ਼ਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਸ ਨੂੰ ਮੈਂ ਹੀ ਜਿਹੜਾ ਅਕਸਰ ਗਟਲੈਸ, ਟੁੱਥਲੈਸ, ਸਪਾਈਨਲੈਸ ਆਰਗੇਨਾਈਜੇਸ਼ਨ ਕਹਿੰਦਾ, ਪਰ ਇੱਕ ਕ੍ਰੈਡਿਟ ਜ਼ਰੂਰ ਜਾਂਦਾ ਹੈ ਪੋਲੀਟੀਕਲੀ ਤਾਂ, ਕਿਉਂਕਿ UN ਦੀ ਆਪਣੀ ਫੌਜ ਨਹੀਂ ਹੈ, ਉਹਨੂੰ ਉਹੀ ਚਲਾਉਂਦੇ ਨੇ ਜਿਹੜੇ ਪੈਸੇ ਦਿੰਦੇ ਨੇ। ਪਰ ਜਦੋਂ ਹਿਊਮੈਨੀਟੇਰੀਅਨ ਕ੍ਰਾਈਸਿਸ ਆਉਂਦਾ ਹੈ ਔਰ ਖ਼ਾਸ ਤੌਰ ਤੇ ਭੁੱਖਮਰੀ, ਫੂਡ, ਜਿਹੜੇ UN ਦੀਆਂ ਸੰਸਥਾਵਾਂ ਉਹਨਾਂ ਨਾਲ ਜੁੜੀਆਂ NGOs, ਇਸ ਫੀਲਡ 'ਚ ਇਹਨਾਂ ਦਾ ਰਿਮਾਰਕੇਬਲ ਕੰਮ ਹੈ। ਔਰ ਹੁਣ ਵੀ ਜਿਹੜਾ ਲਾਲ ਝੰਡਾ ਖੜਾ ਕੀਤਾ ਹੈ ਕਿ ਭਾਈ ਅਫਗਾਨਿਸਤਾਨ ਦੇ ਵਿੱਚ ਜਿਹੜਾ ਫੂਡ ਕ੍ਰਾਈਸਿਸ ਕਿੰਨਾ ਵੱਡਾ ਹੈ, ਉਹ ਉਹਨਾਂ ਨੇ ਕੀਤਾ ਯੂਨਾਈਟਿਡ ਨੇਸ਼ਨਸ ਨੇ। ਔਰ ਅੱਜ ਉਹਨਾਂ ਦੀ ਇਸ ਦੇ ਉੱਤੇ ਸਟੇਟਮੈਂਟ ਹੈ ਕਿ ਯੂਨਾਈਟਿਡ ਨੇਸ਼ਨਸ ਫੂਡ ਸਟਾਕ ਪਾਇਲਸ ਇਨ ਅਫਗਾਨਿਸਤਾਨ could run out this month and there is a critical need for $200 million to provide food to the most vulnerable, a senior UN official has warned. ਹੁਣ ਵੀ ਜਿਹੜਾ ਉੱਥੇ ਫੂਡ ਚੇਨ ਜਿਹੜੀ ਹੈ ਉਹਦੇ ਥੱਲੇ ਯੂਨਾਈਟਿਡ ਨੇਸ਼ਨਸ ਬਹੁਤ ਉਹਨਾਂ ਦੀਆਂ ਸੰਸਥਾਵਾਂ ਬੜੀ ਡੈਡੀਕੇਸ਼ਨ ਦੇ ਨਾਲ, ਹਾਲਾਂ ਉਹਨਾਂ ਨੂੰ ਵੀ ਅਟੈਕ ਉਹਨਾਂ ਤੇ ਵੀ ਹੋਏ ਵਕਤਨ ਬਾ ਵਕਤਨ, ਲੇਕਿਨ ਉਹਨਾਂ ਨੇ ਕਿਹਾ ਜੀ ਇਸ ਵੇਲੇ ਸਾਡੇ ਕੋਲ ਸਿਰਫ ਇਸ ਮੰਥ ਐਂਡ ਤੱਕ ਦਾ ਫੂਡ ਸਟਾਕ ਹੈ, $200 ਮਿਲੀਅਨ ਜਿਹੜਾ ਸਾਨੂੰ ਚਾਹੀਦਾ ਜੇ ਅਸੀਂ ਇਸ ਨੂੰ ਕੰਟੀਨਿਊ ਕਰਨਾ। ਫਿਰ ਉਹਨਾਂ ਨੇ ਜਿਹੜੇ ਡਿਪਟੀ ਸਪੈਸ਼ਲ ਰਿਪਰੈਜ਼ੈਂਟੇਟਿਵ ਨੇ ਹਿਊਮੈਨਿਟੇਰੀਅਨ ਜਿਹੜੇ ਕੋਆਰਡੀਨੇਟਰ ਅਫਗਾਨਿਸਤਾਨ ਦੇ ਰਾਮਿਜ਼ ਅਲਕਬਾਰੋ said at least 1/3 of country's population currently is not sure that they will have a meal every day or not. ਇਹਦਾ ਮਤਲਬ ਹੈ 1/3, ਜੇ ਅਸੀਂ close to 40 ਮਿਲੀਅਨ ਲੋਕਾਂ ਦੀ ਗੱਲ ਕਰ ਰਹੇ ਤੇ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ 13 ਮਿਲੀਅਨ ਦੇ ਲਗਭਗ ਲੋਕ ਉਹਨਾਂ ਨੂੰ ਇਹ ਨਹੀਂ ਹੈ ਯਕੀਨੀ ਕਿ ਵੀ ਉਹਨਾਂ ਨੂੰ ਇੱਕ ਟਾਈਮ ਦਾ ਖਾਣਾ ਵੀ ਮਿਲੇਗਾ ਕਿ ਨਹੀਂ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਡਾ ਜਿਹੜਾ ਪ੍ਰੋਗਰਾਮ ਹੈ ਵਰਲਡ ਫੂਡ ਪ੍ਰੋਗਰਾਮ ਹੈ ਬਿਲਕੁਲ ਆਊਟ ਆਫ ਸਟਾਕ ਹੋ ਰਿਹਾ। ਔਰ ਇਸ ਦੇ ਨਾਲ ਹੀ ਅਸੀਂ ਤਾਂ ਇਹੀ ਕਵਾਂਗੇ, ਹਾਲਾਂ ਇਹ ਠੀਕ ਹੈ ਕਿ ਇਸ ਵੇਲੇ ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਕਤਾਰ ਔਰ ਟਰਕੀ ਉਹ ਕਾਬੁਲ ਦੇ ਵਿੱਚ ਟੈਕਨੀਕਲ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ, ਕਾਬੁਲ ਏਅਰਪੋਰਟ ਨੂੰ ਫੰਕਸ਼ਨਲ ਕੀਤਾ ਜਾਏ। ਲੇਕਿਨ ਇੱਕ ਚੰਗੀ ਖਬਰ ਇਹ ਵੀ ਹੈ ਕਿ ਵੀ ਜਿਹੜੇ ਦੂਸਰੇ ਏਅਰਪੋਰਟ ਨੇ, ਕੰਧਾਰ ਦਾ ਹੋਏ, ਜਲਾਲਾਬਾਦ ਹੋਏ, ਮਜ਼ਾਰੇ ਸ਼ਰੀਫ ਹੋਏ, ਉਹ ਆਪਰੇਸ਼ਨਲ ਨੇ। ਸੋ ਇਸ ਦਾ ਮਤਲਬ ਇਹ ਹੈ ਕਿ ਵੀ ਜਿਹੜਾ ਕੋਈ ਵੀ ਇਸ ਵੇਲੇ ਹਿਊਮੈਨੀਟੇਰੀਅਨ ਕ੍ਰਾਈਸਿਸ ਦੀ ਗੱਲ UN ਨੇ ਕੀਤੀ ਹੈ, ਸਾਰੇ ਇਸ ਦੇ ਉੱਤੇ ਰਿਸਪੌਂਡ ਕਰਨਗੇ। ਔਰ ਅਸੀਂ ਸਮਝਦੇ ਹਾਂ ਵੀ ਇਹ ਸਭ ਤੋਂ ਅਹਿਮ ਹੈ।
ਔਰ ਬਾਕੀ ਆਉਣ ਵਾਲੇ ਦਿਨਾਂ 'ਚ ਜੋ ਡਿਵੈਲਪਮੈਂਟਸ ਹੋਣਗੀਆਂ ਉਹਨਾਂ ਨੂੰ ਅਸੀਂ ਡਿਸਕਸ ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਦਦ ਕਰੋ। ਤੁਸੀਂ ਮਾਈਕ ਸਹਾਇਤਾ ਜਿਹੜੀ ਆਪਣੀ ਹੈ ਉਹ ਸਾਨੂੰ ਭੇਜ ਸਕਦੇ ਹੋ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।